ਲਓ ਜੀ, ਪਾਕਿਸਤਾਨ ਵਿੱਚ ਇੱਕ ਅਮਰੀਕਨ ਕੁੜੀ ਨੇ ਆ ਕੇ ਇਸ ਵੇਲੇ ਵਕਤ ਪਾਇਆ ਹੈ ਔਰ ਸਾਰਾ ਮੀਡੀਆ ਉਹਦੇ ਪਿੱਛੇ ਤੇ ਉਹ ਕੁੜੀ ਅੱਗੇ ਉਹ ਵਾਕਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਵਾ ਕਿ ਅਸਲ ਵਿੱਚ ਹੋਇਆ ਕੀ ਹੈ ਕਿ ਅਮਰੀਕਨ ਪਾਸਪੋਰਟ ਰੱਖਣ ਵਾਲੀ ਇੱਕ ਕਾਲੀ ਕੁੜੀ ਜਿਹੜੀ ਪਾਕਿਸਤਾਨ ਆ ਕੇ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਦੂਲੇ ਦੀ ਤਲਾਸ਼ ਵਿੱਚ, ਦੂਲਾ ਕੌਣ ਹੈ ਤੇ ਇਹਨੂੰ ਮਿਲਦਾ ਕਿਉਂ ਨਹੀਂ ਪਿਆ। ਹੋਇਆ ਕੁਝ ਇਸ ਤਰ੍ਹਾਂ ਕਿ ਇੱਕ 34-35 ਸਾਲਾ ਕਾਲੀ ਕੁੜੀ ਅਮਰੀਕਨ ਪਾਸਪੋਰਟ ਵਾਲੀ ਉਹ 15 ਅਕਤੂਬਰ ਨੂੰ ਪਾਕਿਸਤਾਨ ਆਉਂਦੀ ਏ। ਉਹਦਾ ਨਾਂ ਹੈ ਉਨੇਜਾ ਐਂਡਰਿਊ ਰੋਬਿਨਸਨ। ਨਿਊਯਾਰਕ 'ਚ ਰਹਿੰਦੀ ਹੈ। ਉਹਨੇ ਇੱਥੇ ਆ ਕੇ ਤੇ ਇੱਕ ਮੁੰਡੇ ਦੇ ਨਾਲ ਮੁਹੱਬਤ ਦੀਆਂ ਪਿੰਗਾਂ ਪਾਈਆਂ ਸਨ ਆਨਲਾਈਨ ਸੋਸ਼ਲ ਮੀਡੀਆ ਦੇ ਜ਼ਰੀਏ। ਉਸ ਤੋਂ ਬਾਅਦ ਉਹਨੇ ਫਿਰ ਇੱਥੇ ਜਦੋਂ ਆਈ, ਇਹ ਮੁੰਡੇ ਦੀ ਉਮਰ 19 ਸਾਲ ਸੀ। ਅਹਿਮਦ ਨਿਦਾਲ ਮੇਮਨ ਇਹਦਾ ਨਾਂ ਹੈ। ਇਹ ਕਰਾਚੀ ਦਾ ਰਹਿਣ ਵਾਲਾ ਹੈ। ਇਹਨੇ ਜਦੋਂ ਵੇਖਿਆ ਕੁੜੀ ਉਮਰ ਤੋਂ ਵੀ ਵੱਡੀ ਏ, ਕਾਲੀ ਏ, ਇਹਦੇ ਨੱਕ ਤੇ ਨਾ ਚੜੀ। ਉਸ ਤੋਂ ਬਾਅਦ ਇਹਨੇ ਘਰ ਵਾਲਿਆਂ ਨੇ ਆਖਿਆ, ਘਰ ਵਾਲਿਆਂ ਵੀ ਆਖਿਆ ਕਿ ਵੀ ਅਸਾਂ ਇਹ ਕੁੜੀ ਨਾਲ ਤੇਰਾ ਵਿਆਹ ਨਹੀਂ ਕਰਨਾ, ਫਸ ਜਾਏਗਾ। ਉਹ ਮੁੰਡੇ ਨੇ ਜਨਾਬ ਇਹ ਕੁੜੀ ਨੂੰ ਲਿਫਟ ਹੀ ਨਹੀਂ ਕਰਾਈ ਤੇ ਇਹਨੂੰ ਵੇਖ ਕੇ ਇੱਕ ਅੱਧੀ ਮੁਲਾਕਾਤ ਕੀਤੀ, ਉਸ ਤੋਂ ਬਾਅਦ ਗਾਇਬ ਹੋ ਗਿਆ। ਇਹ ਕੁੜੀ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਇਹਨੇ। ਉਸ ਤੋਂ ਬਾਅਦ ਜਨਾਬ ਇਹਨੇ ਆਖਿਆ ਕਿ ਮੈਂ ਜਨਾਬ ਇੱਥੋਂ ਜਾਣਾ ਹੀ ਤਾਂ ਹੈ ਕਿ ਅਗਰ ਉਹ ਮੁੰਡਾ ਮੇਰੇ ਨਾਲ ਵਿਆਹ ਕਰੇ, ਵਰਨਾ ਮੈਂ ਨਹੀਂ ਜਾਣਾ। ਇਹਨੂੰ ਜਿਹੜਾ ਨਾ ਪੁਲਿਸ ਵਾਲੇ ਕਿਸੇ ਤਰੀਕੇ ਦੇ ਨਾਲ ਨਾ ਉੱਥੇ ਲੈ ਗਏ ਏਅਰਪੋਰਟ ਤੇ, ਇਮੀਗ੍ਰੇਸ਼ਨ ਕਾਊਂਟਰ ਤੇ। ਉੱਥੇ ਇਮੀਗ੍ਰੇਸ਼ਨ ਨਾ ਕਰਵਾਏ, ਅੱਲਾ ਕਰਕੇ ਇਹਦੀ ਇਮੀਗ੍ਰੇਸ਼ਨ ਹੋ ਗਈ। ਫਿਰ ਇਹਨੂੰ ਡਿਪਾਰਚਰ ਲਾਂਚ 'ਚ ਰੱਖਿਆ ਗਿਆ ਕਿ ਹੁਣ ਜਹਾਜ਼ ਜਿਹੜਾ ਕਤਰ ਏਅਰਵੇਜ਼ ਦਾ ਸੀ ਉਹ ਦੋਹਾ ਦੇ ਜ਼ਰੀਏ ਨਿਊਯਾਰਕ ਜਾਣਾ ਸੀ ਤੇ ਉਹਦੇ 'ਚ ਇਹਨੂੰ ਬਹਾ ਕੇ ਘੱਲਣਾ ਸੀ। ਇਹ ਜਨਾਬ ਉੱਥੇ ਬਹਿ ਰਹੀ, ਸਾਰੇ ਮੁਸਾਫਰ ਜਹਾਜ਼ ਜਾ ਕੇ ਬਹਿ ਗਏ, ਉੱਥੇ ਲਾਂਚ 'ਚ ਹੀ ਬਹਿ ਰਹੀ। ਬਿਲ ਆਖਰ ਇਹਨੂੰ ਤਰਲਾ ਮਿੰਤ ਕਰਕੇ ਜਹਾਜ਼ ਦੇ ਅਮਲੇ ਨੇ ਵੀ ਤੇ ਏਅਰਪੋਰਟ ਸਿਕਿਉਰਿਟੀ ਅਮਲੇ ਨੇ ਵੀ ਜਹਾਜ਼ ਤੱਕ ਲੈ ਕੇ ਗਏ। ਉੱਥੇ ਜਾ ਕੇ ਫਿਰ ਵਿਟਰ ਗਈ, ਕਹਿੰਦੀ ਮੈਨੂੰ ਲਾ ਦੇ, ਮੈਂ ਨਹੀਂ ਜਾਣਾ। ਐਸਾ ਜੇ ਟਾਂਗੇ ਤੇ ਨਹੀਂ ਬੈਠਾ ਹੁੰਦਾ ਬੰਦਾ। ਉਹ ਜਨਾਬ ਉੱਥੋਂ ਫੇਰ ਆ ਗਈ। ਫੇਰ ਜਨਾਬ ਕਿਸੇ ਤਰੀਕੇ ਨਾਲ ਬਾਹਰ ਆ ਗਈ। ਇਹਨੂੰ ਉੱਥੇ ਏਅਰਪੋਰਟ ਤੇ ਆਫਲੋਡ ਦੀ ਸਟੈਂਪ ਲਾਤੀ। ਬਾਹਰ ਆ ਕੇ ਜਨਾਬ ਏਅਰਪੋਰਟ ਤੇ ਬਹਿ ਰਹੀ। ਫਿਰ ਇਹ ਟੈਕਸੀ ਕਰਾ ਕੇ ਤੇ ਉਹ ਜਿਹੜਾ ਮੁਬੈਨਾ ਤੌਰ ਤੇ ਕਿਹਾ ਜਾਂਦਾ ਹੈ ਕਿ ਘਰ ਸੀ, ਗਾਰਡਨ ਦਾ ਇਲਾਕਾ ਹੈਗਾ ਕਰਾਚੀ ਵਿੱਚ। ਉਸ ਫਲੈਟ ਨੇ ਬਿਲਡਿੰਗ ਹੈਗੀ, ਉਹਦੇ ਬੇਸਮੈਂਟ ਤੇ ਪਾਰਕਿੰਗ ਹੈ, ਗੱਡੀਆਂ ਦੀ ਪਾਰਕਿੰਗ। ਉੱਥੇ ਜਨਾਬ ਨੈਲਾਂ ਦੀ ਕੁਰਸੀ ਰੱਖ ਕੇ ਬਹਿ ਗਈ। ਕਹੇ ਜੀ ਕਿ ਮੁੰਡਾ ਜਿਹੜਾ ਨਾ ਜਿਹਨੇ ਮੈਨੂੰ ਵਿਆਹ ਦਾ ਲਾਰਾ ਲਾਇਆ ਸੀ ਉਹ ਆਏਗਾ ਤੇ ਮੈਂ ਜਾਣਾ ਨਹੀਂ, ਤੇ ਮੈਂ ਨਹੀਂ ਇੱਥੋਂ ਜਾਣਾ। ਨਾ ਰੋਟੀ, ਨਾ ਪਾਣੀ, ਨਾ ਸੌਣ, ਨਾ ਬਹਿਣ ਖਲੋਣ, ਉੱਥੇ ਹੀ ਕੁਰਸੀ ਤੇ ਬਹਿ ਰਹੀ। ਜਨਾਬ ਮੀਡੀਆ ਦੀਆਂ ਲਾਈਨਾਂ ਲੱਗ ਗਈਆਂ। ਸਾਡਾ ਮੀਡੀਆ ਤਾਂ ਵੈਸੇ ਹੀ ਵਿਹਲਾ, ਇਹਨੂੰ ਦੇਖੋ ਜਿਹਾ ਕੋਈ ਕੰਮ ਅੱਲਾ ਦੇ। ਵੱਡੇ ਵੱਡੇ ਚੈਨਲ ਜਨਾਬ ਮਾਈਕ ਲੈ ਕੇ ਉੱਥੇ ਆ ਗਏ, ਪੁਲਿਸ ਹੀ ਪੁਲਿਸ ਚਾਰੋਂ ਤਰਫ। ਤੁਸੀਂ ਇਹ ਵੇਖ ਲਓ ਕਿ ਅਮਰੀਕਾ ਦੀ ਤਾਕਤ ਕਿੰਨੀ ਹੈ। ਅਮਰੀਕਾ ਦੇ ਸਦਰ ਦੀ ਤਾਂ ਤੁਸੀਂ ਛੱਡ ਦਿਓ, ਅਮਰੀਕਾ ਦੀ ਇੱਕ ਪਾਸਪੋਰਟ ਰੱਖਣ ਵਾਲੀ ਕੁੜੀ ਇੱਥੇ ਆ ਗਈ ਹੈ ਤੇ ਪੂਰੇ ਮੁਲਕ ਦੀਆਂ ਦੌੜਾਂ ਲਵਾਤੀਆਂ ਨੇ ਉਹਨੇ। ਗਵਰਨਰ ਸਿੰਧ ਨੂੰ ਪਤਾ ਹੈ, ਉਹਨੇ ਜਨਾਬ ਅਹਿਕਾਮਾਤ ਜਾਰੀ ਕੀਤੇ ਕਿ ਇਹਦੀ ਟਿਕਟ ਦਾ ਬੰਦੋਬਸਤ ਕੀਤਾ ਜਾਏ। ਕੌਂਸਲ ਖਾਨੇ, ਅਮਰੀਕੀ ਕੌਂਸਲ ਖਾਨੇ ਨੂੰ ਪਤਾ ਲੱਗ ਗਿਆ, ਉਹਦੇ ਅਫਰਾਦ ਦੇ ਨਾਲ ਮਿਲੇ। ਲੇਕਿਨ ਇਹ ਕੁੜੀ ਜਨਾਬ ਟਸ ਤੋਂ ਮਸ ਨਹੀਂ ਹੋ ਰਹੀ। ਲੇਡੀ ਪੁਲਿਸ ਤੇ ਉੱਥੇ ਗਈ ਬੇਸਮੈਂਟ ਦੇ ਜਿੱਥੇ ਕੁਰਸੀ ਢਾਹ ਕੇ ਬੈਠੀ ਸੀ ਕਿ ਬੀਬੀ ਚੱਲ ਸਾਡੇ ਨਾਲ ਕਿਤੇ ਤੇਰੇ ਨਾਲ ਕੋਈ ਵਾਕਿਆ ਨਾ ਪੇਸ਼ ਆ ਜੇ, ਤੈਨੂੰ ਕਿਤੇ ਹਿਫਾਜ਼ਤ 'ਚ ਰੱਖਦੇ ਆ। ਆਖੇ ਮੈਂ ਨਹੀਂ ਜਾਣਾ। ਫਿਰ ਮੀਡੀਆ ਨੇ ਉਹਦੇ ਨਾਲ ਜਦੋਂ ਸਵਾਲ ਕੀਤੇ ਕਿ ਤੂੰ ਜਾਂਦੀ ਕਿਉਂ ਨਹੀਂ ਇੱਥੋਂ, ਆਂਦੀ ਹੈ ਮੈਂ ਨਹੀਂ ਜਾਣਾ। ਮੈਨੂੰ ਇੱਥੋਂ ਜਿਹੜਾ ਤੁਸੀਂ ਘੱਲ ਸਕਦੇ ਹੋ, ਅਗਰ ਮੈਨੂੰ ਹਫਤੇ ਦਾ 5000 ਅਮਰੀਕਨ ਡਾਲਰ ਦਿਓ, ਮੇਰੇ ਨਾਲ ਇੱਥੇ ਮੁੱਕ ਲਓ, ਕਮਿਟਮੈਂਟ ਕਰ ਲਓ। ਹਫਤੇ ਦਾ 5000 ਡਾਲਰ ਮੈਨੂੰ ਦਿਓਗੇ, ਇੱਥੋਂ ਮੈਂ ਜਾਣਾ ਨਹੀਂ, ਤੇ ਮੈਂ ਇੱਥੋਂ ਨਹੀਂ ਜਾਣਾ। ਉਹ ਮੁੰਡਿਆਂ ਨੇ ਆਖਿਆ, ਉੱਥੇ ਜਿਹੜੇ ਸੰਸਾਫੀ, ਉਹਨਾਂ ਆਖਿਆ ਕਿ ਬੀਬੀ ਆ ਤਾਂ ਸਾਰੇ ਗਰੀਬ ਲੋਕ ਨੇ, ਤੈਨੂੰ 5000 ਅਮਰੀਕਨ ਡਾਲਰ ਹਰ ਹਫਤੇ ਕਿੱਥੋਂ ਦੇਣ। ਤੇ ਕਹਿੰਦੀ ਆਪਣੀ ਘੁੰਮਣ ਆਖੋ। ਅੱਛਾ, ਬੀਬੀ ਬਦਲ ਗਈ। ਮੁਹੱਬਤ ਵਾਸਤੇ ਆਪਣਾ ਹਸਬੈਂਡ ਛੱਡਿਆ, 2 ਬੱਚੇ ਅਮਰੀਕਾ ਛੱਡੇ ਤੇ ਇੱਥੇ ਆਈ। ਇੱਥੇ ਆ ਕੇ ਮੁਹੱਬਤ ਕਰਨ ਵਾਲਾ ਯਾਨੀ ਬॉयਫ੍ਰੈਂਡ ਮੁੱਕਰ ਗਿਆ ਤੇ ਫਿਰ ਜਨਾਬ ਗਰਾਈ ਤੇ ਲੱਗ ਗਈ। ਕਹਿੰਦੀ ਪੈਸੇ ਦਿਓ ਤਾਂ ਜਾਣਾ, ਮੈਂ ਨਹੀਂ ਜਾਣਾ। ਉਹਨੂੰ ਫਿਰ ਇੱਕ ਚੈਨਲ ਨੇ ਉਹਦਾ ਇੰਟਰਵਿਊ ਕਰਨ ਦੀ ਕੋਸ਼ਿਸ਼ ਕੀਤੀ, ਬੜਾ ਸੀਰੀਅਸ ਜਿਹਾ ਇੰਟਰਵਿਊ ਲੈ ਪਿਆ ਇਹਦੇ ਕੋਲ। ਤੇ ਇੰਗਲਿਸ਼ ਇਹਨੂੰ ਆਂਦਾ ਕਿ ਵਾਟਸ ਯੋਰ ਨੇਮ। ਇਹਨੇ ਨਾਂ ਦੱਸਿਆ। ਉਹਨੂੰ ਕਹਿੰਦਾ ਵਾਟਸ ਯੋਰ ਨੈਸ਼ਨੈਲਿਟੀ। ਤੇ ਕੁੜੀਆਂ ਦੀ ਪਾਕਿਸਤਾਨੀ। ਉਹ ਕਹਿੰਦਾ ਪਾਕਿਸਤਾਨੀ ਤੇ ਨਹੀਂ, ਤੂੰ ਤੇ ਅਮਰੀਕਨ। ਕਹਿੰਦੀ ਨਹੀਂ ਮੈਂ ਤੇ ਪਾਕਿਸਤਾਨੀ ਹਾਂ। ਹੈਲੋ, ਯਾਨੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਕਿ ਇੱਕ ਅਜੀਬੋ ਗਰੀਬ ਕਿਸਮ ਦਾ ਭੰਬਲ ਪੋਸੇ 'ਚ ਪਾਤਾ ਸਾਰੀ ਕੌਮ ਨੂੰ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਨ ਕੁੜੀ ਨੇ, ਕਿ ਜਿਹੜੀ ਕਦੀ ਆਂਦੀ ਮੈਨੂੰ ਪੈਸੇ ਦਿਓ ਤਾਂ ਜਾਣਾ, ਕਦੀ ਆਂਦੀ ਮੈਂ ਜਾਣਾ ਹੀ ਨਹੀਂ, ਕਦੀ ਆਂਦੀ ਮੇਰਾ ਪਾਸਪੋਰਟ ਪਾਕਿਸਤਾਨੀ ਬਣਾਓ, ਕਦੀ ਆਂਦੀ ਉਹ ਮੁੰਡਾ ਲੱਭ ਕੇ ਲਿਆਓ ਜਿਹਨੇ ਮੈਨੂੰ ਲਾਰਾ ਲਾਇਆ ਤੇ ਮੇਰੇ ਨਾਲ ਵਿਆਹ ਕਰੇ। ਤੇ ਇਸ ਵੇਲੇ ਜਨਾਬ ਜੋ ਪਾਕਿਸਤਾਨ ਦਾ ਜਿਹੜਾ ਸਭ ਤੋਂ ਵੱਡਾ ਮੇਨ ਇਸ਼ੂ ਚੱਲਦਾ ਨਾ ਮੀਡੀਆ ਤੇ, ਸੋਸ਼ਲ ਮੀਡੀਆ ਤੇ, ਉਹ ਆ ਅਨੀਜਾ ਕੁੜੀ ਹੈਗੀ ਜੀ ਅਮਰੀਕਨ ਕਾਲੀ, ਜਿਹਨੇ ਵਕਤ ਪਾ ਦਿੱਤਾ। ਇਸ ਵੇਲੇ ਪੂਰੇ ਪਾਕਿਸਤਾਨ ਨੂੰ ਵਕਤ ਪਿਆ ਕਿ ਅਮਰੀਕਾ ਦੀ ਕੁੜੀ ਇੱਥੇ ਆ ਗਈ, ਨਾ ਜਾਂਦੀ ਹੈ ਤੇ ਨਾ ਕਿਸੇ ਦੀ ਮੰਨਦੀ ਹੈ। ਤੇ ਇਹ ਜਨਾਬ ਮੈਂ ਕਿਹਾ ਤੁਹਾਡੇ ਨਾਲ ਛੋਟੀ ਜਿਹੀ ਖਬਰ ਸੀ, ਸ਼ੇਅਰ ਕਰਦੇ ਹਾਂ। ਜਿੱਥੇ ਰਹੋ ਖੁਸ਼ ਰਹੋ, ਰੱਬ ਰਾਖਾ।